ਟੋਇਟਾ ਚਾਏ ਕੈਫੇ ਤੇ ਬੈਠੇ ਆ ਜੀ। ਇੱਥੋਂ ਨਾਸ਼ਤਾ ਕਰਕੇ ਅਸੀਂ ਪਿਸ਼ਾਵਰ ਜਾਵਾਂਗੇ। ਮਨੀਰ ਸਾਹਿਬ ਵੀ ਸਾਡੇ ਨਾਲ ਆ, ਸਾਡੇ ਮਹਿਮਾਨ ਚੜ੍ਹਦੇ ਪੰਜਾਬ ਤੋਂ ਆਏ ਹੋਏ ਵੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਅਸੀਂ ਨਾਸ਼ਤਾ ਕਰਕੇ ਆਪਣਾ ਅਗਲਾ ਸਫ਼ਰ ਸ਼ੁਰੂ ਕਰਾਂਗੇ ਜੀ। अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब दा। दोस्तों, पाकिस्तान दे विच लगभग 195 गुरुद्वारे आ। 20 ਤੋਂ 30 हज़ार ਦੇ ਰਾਉਂਡ ਅਬਾਊਟ ਸਿੱਖ ਜਿਹੜੇ ਪਾਕਿਸਤਾਨ 'ਚ ਆਬਾਦ ਨੇ। ਹਿੰਦੂਆਂ ਦੀ ਤਾਦਾਦ ਬਹੁਤ ਜ਼ਿਆਦਾ ਆ। ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਅਸਥਾਨ, ਡੇਰਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਕਾਲੀ ਦੇਵੀ, ਗੁਰਦੁਆਰਾ ਭਾਈ ਚੋਗਾ ਸਿੰਘ ਜੀ, ਗੁਰਦੁਆਰਾ ਭਾਈ ਬੀਬਾ ਸਿੰਘ ਜੀ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਕਾਲੀ ਦੇਵੀ ਡੇਰਾ ਇਸਮਾਇਲ ਖਾਨ ਦੇ ਵਿੱਚ ਆ ਜੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆ ਜਿਹੜਾ ਕਿ ਅਸੀਂ ਅਲੱਗ ਤੋਂ ਉਹਨਾਂ ਦੀ ਵੀਡੀਓ ਤੁਹਾਡੇ ਰੂਬਰੂ ਕਰਾਂਗੇ। ਭਾਈ ਬੀਬਾ ਸਿੰਘ ਹੋਣਾ ਦਾ ਜਿਹੜਾ ਗੁਰਦੁਆਰਾ ਸੀ ਇਹ ਵੀ ਪਿਸ਼ਾਵਰ ਦੇ ਵਿੱਚ ਹੈ। ਇਹ ਥੋੜ੍ਹੀ ਦੇਰ ਪਹਿਲੇ ਹੀ ਓਪਨ ਕੀਤਾ ਆ। ਹੁਣ ਉਹਦੀ ਤਜ਼ੀਨੋ ਆਰਾਇਸ਼ ਕਰਕੇ ਖੂਬਸੂਰਤ ਗੁਰਦੁਆਰਾ ਬਣਾਇਆ, ਲੋਕ ਜਾਂਦੇ ਆ। ਸੰਗਤਾਂ ਜਦੋਂ ਕਿਸੇ ਵੀ ਈਵੈਂਟ 'ਤੇ ਆਉਂਦੀਆਂ ਆ ਉਹ ਮੇਨ ਗੁਰਦੁਆਰੇ ਵਿਜ਼ਿਟ ਕਰਦੀਆਂ, ਲੇਕਿਨ ਪਿਸ਼ਾਵਰ ਵਾਲੇ ਗੁਰਦੁਆਰੇ ਅਕਸਰ ਜਿਹੜੇ ਉਹ ਜੱਥੇ ਵਿੱਚ ਆਉਣ ਵਾਲੇ ਲੋਕ ਨਹੀਂ ਦੇਖ ਸਕਦੇ, ਉਹਦੇ ਦਰਸ਼ਨ ਨਹੀਂ ਕਰ ਸਕਦੇ। ਜਿਹੜੇ ਲੋਕ ਓਪਨ ਵੀਜ਼ਾ ਲੈ ਕੇ ਆਉਂਦੇ ਆ ਉਹਨਾਂ ਵਿੱਚੋਂ ਵੀ ਸਾਰੇ ਉਸ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰਦੇ। ਬਹੁਤ ਘੱਟ ਲੋਕ ਜਿਹੜੇ ਉਹਨਾਂ ਤੱਕ ਪਹੁੰਚਦੇ ਆ। ਤੇ ਅਸੀਂ ਅੱਜ ਤੁਹਾਨੂੰ ਆਪਣੀ ਵੀਡੀਓ ਵਿੱਚ ਪਾਕਿਸਤਾਨ ਦੀ ਖੂਬਸੂਰਤੀ, ਪਿਸ਼ਾਵਰ ਸ਼ਹਿਰ ਦੀ ਖੂਬਸੂਰਤੀ ਔਰ ਪਿਸ਼ਾਵਰ ਸ਼ਹਿਰ ਦੇ ਵਿੱਚ ਇਹ ਦੋਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਜੀ। ਗੁਰਦੁਆਰਾ ਭਾਈ ਜੋਗਾ ਸਿੰਘ ਜੀ ਤਾਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਣਾ, ਲੇਕਿਨ ਗੁਰਦੁਆਰਾ ਭਾਈ ਬੀਬਾ ਸਿੰਘ ਜੀ ਇਹਦੇ ਦਰਸ਼ਨ ਤਫਸੀਲੀ ਜਿਹੜੇ ਆ ਅੱਜ ਅਸੀਂ ਤੁਹਾਨੂੰ ਆਪਣੀ ਵੀਡੀਓ ਵਿੱਚ ਕਰਾਵਾਂਗੇ ਜੀ। ਇਸ ਤੋਂ ਇਲਾਵਾ ਅਗਰ ਤੁਸੀਂ ਪਾਕਿਸਤਾਨ ਵਿਜ਼ਿਟ ਕਰਨਾ ਚਾਹੁੰਦੇ ਆ, ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਸਾਡੇ ਦਿੱਤੇ ਹੋਏ ਨੰਬਰ 'ਤੇ ਸਾਡੇ ਨਾਲ ਰਾਬਤਾ ਕਰ ਸਕਦੇ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਸਾਰੇ ਹੀ ਗੁਰਦੁਆਰਿਆਂ ਦੇ ਵਿਜ਼ਿਟ ਕਰਾਈਏ ਜੀ। ਬਾਕੀ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਬਹੁਤ ਸਾਰੀਆਂ ਖੂਬਸੂਰਤੀਆਂ ਤੁਹਾਨੂੰ ਇਸ ਵੀਡੀਓ 'ਚ ਦੇਖਣ ਨੂੰ ਮਿਲਣਗੀਆਂ ਜੀ। ਭਗਤ ਰਵਿਦਾਸ ਜੀ ਦਾ ਵੈਸੇ ਤਾਂ ਉਹਨਾਂ ਦਾ ਹੈਗਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਵੀ, ਲੇਕਿਨ ਇਹ ਉਹਨਾਂ ਤੋਂ ਹਟ ਕੇ ਹੈ ਕਿ रविदास जी कहते कि ऐसा चाहूं राज में जहां मिले सबन को अन्न, छोट बड़े सब सम बसे, रविदास रहे प्रसन्न। क्या यानी कि किन्नी वधिया गल कीती भी इदां दा राज होना चाहिए जिथे कम अज कम सब नूं रोटी लभे। रोटी ਲਈ ਕਿਸੇ ਨੂੰ ਸੰਘਰਸ਼ ਨਾ ਕਰਨਾ ਪਵੇ, ਕਿਸੇ ਨੂੰ ਆਪਣਾ ਤਨ ਨਾ ਵੇਚਣਾ ਪਵੇ। ਸਹੀ ਬਾਤ, ਸਭ ਨੂੰ ਕਮ ਸੇ ਕਮ ਰੋਟੀ ਮਿਲੇ। ਤੇ ਜਦੋਂ ਛੋਟੇ ਵੱਡੇ ਸਾਰੇ ਰਲ ਕੇ ਬੈਠਣ ਤੇ ਰਵਿਦਾਸ ਕਹਿੰਦਾ ਫਿਰ ਮੈਨੂੰ ਖੁਸ਼ੀ ਹੋ। ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ। ਕੀ ਬਾਤ। ਪਿਸ਼ਾਵਰ ਪਹੁੰਚ ਚੁੱਕੇ ਆ ਜੀ। ਪਿਸ਼ਾਵਰ ਪਾਰਕਿੰਗ ਤੇ ਗੱਡੀ ਲਾਤੀ ਆ। ਹੁਣ ਅਸੀਂ ਜਾਣਾ ਗੁਰਦੁਆਰੇ। ਗੁਰਦੁਆਰੇ ਜਾ ਕੇ ਤੁਹਾਨੂੰ ਵੀ ਸਾਰੀ ਚੀਜ਼ਾਂ ਦਿਖਾਵਾਂਗੇ। ਪਿਸ਼ਾਵਰ ਇੱਕ ਬਹੁਤ ਖੂਬਸੂਰਤ ਸ਼ਹਿਰ ਹੈ, ਦੇਖਣ ਦੇ ਕਾਬਲ ਖਾਣੀਆਂ ਇੱਥੇ ਬਹੁਤ ਦੇਖਣ ਨੂੰ ਮਿਲਦੀਆਂ। ਬਾਈ ਹੁਣੀ ਵੀ ਬੈਠੇ ਆ ਅੱਖਾਂ 'ਚ ਪਾਣ ਵਾਲੇ ਕਤਰੇ ਲੈ ਕੇ। ਆਪਣਾ ਕੁੱਕੜ ਬੜੇ ਰੱਖੇ ਇੱਥੇ ਲੋਕਾਂ ਨੇ। ਆਹ ਦੇਖੋ ਕੁੱਕੜ, ਉਹ ਸਾਹਮਣੇ ਵੀ ਇੱਕ ਕੁੱਕੜ ਰੱਖੇ ਸੀ। ਆ ਜਾਓ ਜੀ। ਮਾਰਕੀਟ ਵਿੱਚ ਇੰਨੀਆਂ ਚੀਜ਼ਾਂ ਲੈਣ ਵਾਲੀਆਂ ਕਿ ਬੰਦਾ ਇੱਕ ਵਾਰੀ ਦੇਖੇ ਤੇ ਉਹ ਕਹੇ ਯਾਰ ਮੈਂ ਲੈ ਕੇ ਜਾਣਾ, ਮੈਂ ਤਾਂ ਛੱਡ ਕੇ ਤੁਸੀਂ ਹੁਣ ਤੁਹਾਨੂੰ ਮੰਜਾ ਦਿਖਾਉਂਦੇ ਆ। ਸਾਡੇ ਇੱਧਰ ਸਾਡੇ ਇਲਾਕੇ ਵਿੱਚ ਆ ਦੇਖੋ ਮੰਜਾ, ਦੇਖੋ ਕਿੰਨਾ ਕਿੰਨੀਆਂ ਮੋਟੀਆਂ ਦੀਆਂ ਬਾਈਆਂ ਪਾਵੇ। ਵਾਹ ਵਾਹ ਵਾਹ, ਇਹਨੂੰ ਕਹਿੰਦੇ ਵਿੱਚ ਜਾਦੂ ਵਰਗੀਆਂ ਐਸਾ ਬੜਾ ਨਹੀਂ ਮੰਗਾ ਹੈ ਜੀ। ਪਿਸ਼ਾਵਰ ਦੀਆਂ ਛੋਟੀਆਂ ਗਲੀਆਂ ਵੇਖੋ, ਬੰਦੇ ਸਾਡੇ ਜਾ ਰਹੇ ਆ। ਇਹ ਜੁੱਤੀਆਂ ਦੀ ਦੁਕਾਨ ਆ। ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ, ਲੇਕਿਨ ਟਾਈਮ ਕੱਢ ਕੇ ਬੰਦਾ ਵਿਜ਼ਿਟ ਕਰੇ। ਤੇ ਦੇਖੋ ਛੋਟੀਆਂ ਗਲੀਆਂ, ਅੱਗੋਂ ਲਾਈਟ ਵੀ ਪੈਂਦੀ, ਰੋਸ਼ਨੀ ਜੋ ਸੂਰਜ ਦੀ ਵੀ ਥੋੜਾ ਜਿਹਾ ਤਸਵੀਰ 'ਚ ਵੀ ਫਰਕ ਆ ਜਾਂਦਾ।
ਇਹ ਵੇਖ ਲਓ ਜੀ ਕਿਸ ਤਰ੍ਹਾਂ ਤਾਰਾਂ ਦਾ ਵੀ ਜਾਲ ਵਿਛਿਆ ਆ। ਇਹ ਕੁਛ ਲੱਭ ਰਿਹਾ ਇਹਦੇ ਚੋਂ। हाँ पेशावर है ज़्यादा पश्तो सिख भी अगर तुहानू मिलेगा तो पश्तो ही बोलेगा वो, पंजाबी का इत्थे कोई प्रचार नहीं हैगा। हाँ देखो जी जाल जगह फस गया पैरों च, टोपी वाला बुरका चलता है इत्थे पता नहीं लगता भी कितनी उम्र वाला, मतलब एक सरदार आ रहा जी। सरदार जी गुरुद्वारा साहब किधर है? सामने सर, सामने? हाँ जी, इस तरफ जाओ। हाँ, और लिफ्ट की तरफ। ਇਹ ਦੇਖ ਲਓ ਜੀ ਸੜਕਾਂ ਇਥੋਂ ਗੱਡੀ ਗੁੱਡੀ ਤਾਂ ਲੰਘ ਨਹੀਂ ਸਕਦੀ ਬਾਜ਼ਾਰ ਚੋਂ। ਆ ਇੱਕ ਸਰਦਾਰ ਸਾਹਿਬ ਅੱਗੋਂ ਹੋਰ ਆ ਰਹੇ ਆ, ਇਹਦਾ ਮਤਲਬ ਇੱਥੇ ਸਰਦਾਰ ਕਾਫੀ ਰਹਿੰਦੇ ਆ। ਆਹ ਦੇਖੋ ਜੀ ਗੁਰਦੁਆਰਾ ਸਾਹਿਬ। ਇਹ ਸੀਨ ਵੀ ਮੇਰੇ ਖਿਆਲ ਨਹੀਂ ਦੇਖੇ ਹੋਣੇ ਬਹੁਤੇ ਬੰਦਿਆਂ ਨੇ, ਕਿਉਂਕਿ ਇੱਧਰ ਬਹੁਤ ਲੋਕ ਘੱਟ ਆਉਂਦੇ ਆ। ਐਸੀਆਂ ਪੁਰਾਣੀਆਂ ਬਿਲਡਿੰਗਾਂ ਇੱਥੇ। ਸਾਡੇ ਦੋਸਤ ਬਹੁਤੇ ਚੜਾਈ ਆ ਰਹੀ, ਹੌਲੀ ਹੌਲੀ ਚੜਾਈ ਵੱਲ ਨੂੰ ਆਪਾਂ ਜਾ ਰਹੇ ਹਾਂ। ਇੱਥੇ ਘਰਾਂ ਦੇ ਵਿੱਚ ਹੀ ਕਿਤੇ ਆ। ਇਹ ਆ ਗਿਆ ਜੀ ਮਹੱਲਾ ਜੋਗਨ ਸਾਹਿਬ। ਵੇਖੋ ਕਾਸਾ ਨਿਜ਼ਾਮ ਆ, ਵੇਖੋ ਬਿਲਡਿੰਗਾਂ ਉੱਪਰੋਂ ਜੁੜ ਗਈਆਂ। ਵਾਹ ਜੀ, ਇਹ ਹੁਣ ਸਾਡੇ ਸੰਗਤਾਂ ਆ ਰਹੀਆਂ। ਆਓ ਜੀ ਆਓ। ਆਜੋ ਆਜੋ, ਆ ਨੇੜੇ ਹੀ ਆ। ਨੇੜੇ ਕਹਿ ਕੇ ਕਿੰਨੀ ਦੂਰ ਲੈ ਜਾਣਾ। ਇਦਾਂ ਹੀ ਆ ਜੀ, ਹੁਣ ਦਰਸ਼ਨ ਐਵੇਂ ਥੋੜ੍ਹਾ ਹੋ ਜਾਣੇ ਆ। ਗੈਸ ਲੱਗੀ ਇੱਥੇ, ਗੈਸ ਹੈਗੀ ਆ। ਹਾਂਜੀ, ਉਹ ਕਿਹੜੀ ਸ਼ੈ ਆ ਗਈ? ਇਹ ਖਚਰਾਂ ਦੇ ਲਿਆਂਦੇ ਹਰ ਸ਼ੈ ਇੱਥੇ, ਕਿਉਂਕਿ ਹੋਰ ਤਾਂ ਕੋਈ ਸ਼ੈ ਜਾਂਦੀ ਨਹੀਂ ਹੈਗੀ। ਹਾਂਜੀ, ਇੱਥੇ ਨਾ ਕੋਈ ਰੇਹੜੀ, ਨਾ ਰਕਸ਼ਾ, ਨਾ ਗੱਲ, ਨਾ ਬਾਪ, ਨਾ ਟਰਾਲੀ, ਨਾ ਟਰੈਕਟਰ। ਆ ਪਹੁੰਚ ਗਏ ਜੀ। ਬਿਲਕੁਲ ਤੰਗ ਗਲੀਆਂ ਵਿੱਚੋਂ ਲੰਘਦਿਆਂ ਹੋਇਆਂ ਅਸੀਂ ਪਹੁੰਚ ਚੁੱਕੇ ਜੀ ਗੁਰਦੁਆਰਾ ਭਾਈ ਜੋਗਾ ਸਿੰਘ ਜੀ, ਮਹੱਲਾ ਜੋਗਨ ਸ਼ਾਹ। ਇਹ ਗੁਰਦੁਆਰਾ ਮਹੱਲਾ ਜੋਗਨ ਸ਼ਾਹ ਪਸ਼ਾਵਰ ਦੇ ਵਿੱਚ ਹੈ ਜੀ। ਗੁਰਦੁਆਰਾ ਭਾਈ ਜੋਗਾ ਸਿੰਘ ਜੀ ਬਹੁਤ ਖੂਬਸੂਰਤ ਇਮਾਰਤ, ਪੁਰਾਣੇ ਵਕਤ ਦੀ ਬਣੀ ਹੋਈ ਹੈ ਜੀ। ਸੰਗਤਾਂ ਇੱਥੇ ਪਹੁੰਚ ਗਈਆਂ, ਕਾਫੀ ਤੁਰਨਾ ਪਿਆ ਉਹਨਾਂ ਨੂੰ। ਅਸੀਂ ਤੁਹਾਨੂੰ ਸਾਰੀ ਵੀਡੀਓ ਇਸ ਕਰਕੇ ਦਿਖਾਈ ਆ ਕਿ ਨਵੇਂ ਆਉਣ ਵਾਲੇ ਬੰਦੇ ਨੂੰ ਰਾਸਤੇ ਦਾ ਵੀ ਅੰਦਾਜ਼ਾ ਹੋ ਜਾਵੇ ਵੀ ਕਿੱਧਰੋਂ ਆਉਣਾ ਆ। ਵੈਸੇ ਵੀ ਖੂਬਸੂਰਤੀ ਚਲੋ ਜਿਸ ਤਰ੍ਹਾਂ ਵੀ ਹੈ, ਇੱਕ ਪੁਰਾਣੀ ਸਕਾਫਤ ਆ ਸ਼ਹਿਰ ਦੀ, ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਥੋੜ੍ਹੀ ਦੇਰ ਅਸੀਂ ਪਹਿਲੇ ਪਹੁੰਚਦੇ ਤਾਂ ਅਸੀਂ ਇੱਥੇ ਸਿੱਖ ਜੋੜੇ ਦੀ ਹੋਣ ਵਾਲੀ ਸ਼ਾਦੀ ਵਿੱਚ ਵੀ ਸ਼ਾਮਲ ਹੋ ਜਾਣਾ ਸੀਗਾ। ਸਾਡੇ ਤੋਂ ਥੋੜ੍ਹੀ ਦੇਰ ਪਹਿਲੇ ਉਹ ਫੰਕਸ਼ਨ ਜਿਹੜਾ ਉਹਨਾਂ ਦਾ ਮੁਕੰਮਲ ਹੋਇਆ ਸੀ। ਉਸ ਤੋਂ ਬਾਅਦ ਅਸੀਂ ਗੁਰਦੁਆਰੇ ਵਿੱਚ ਲੰਗਰ ਵੀ ਛਕਿਆ। ਤੇ ਸਾਡੇ ਨਾਲ ਤੁਸੀਂ ਜੁੜੇ ਰਹੋ। ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਹਿਲੇ ਕਦੇ ਵੀ ਨਹੀਂ ਦੇਖੀਆਂ, ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਵੀਡੀਓ ਲੰਬੀ ਹੋ ਸਕਦੀ ਆ, ਲੇਕਿਨ ਇਹਦੇ ਵਿੱਚ ਮਕਸਦ ਇਹ ਹੀ ਆ ਕਿ ਅਸੀਂ ਕੋਈ ਵੀ ਚੀਜ਼ ਮਿਸ ਨਾ ਕਰੀਏ। ਆਉਣ ਵਾਲੇ ਬੰਦੇ ਨੇ ਦੁਬਾਰਾ ਪਤਾ ਨਹੀਂ ਆਉਣਾ ਜਾਂ ਨਹੀਂ ਆਉਣਾ, ਮੌਕਾ ਮਿਲਣਾ ਜਾਂ ਨਹੀਂ ਮਿਲਣਾ, ਜਾਂ ਉਹ ਕੰਪਨੀ ਜਿਹੜੀ ਉਹਨਾਂ ਨੂੰ ਪਹਿਲੇ ਵਾਲੀ ਉਹ ਮਿਲੇਗੀ ਜਾਂ ਨਾ ਮਿਲੇਗੀ। ਇਸ ਕਰਕੇ ਕੋਸ਼ਿਸ਼ ਕਰੀਦੀ ਆ ਕਿ ਹਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਏ, ਕੋਈ ਚੀਜ਼ ਮਿਸ ਨਾ ਕਰੀਏ ਤੇ ਉਹਨਾਂ ਦਾ ਇਹ ਟੂਰ ਯਾਦਗਾਰ ਬਣਾਇਆ ਜਾ ਸਕੇ। ਸੰਗਤਾਂ ਹੁਣ ਆਪਣਾ ਇੱਥੇ ਮੱਥਾ ਟੇਕਣਗੀਆਂ, ਉਸ ਤੋਂ ਬਾਅਦ ਫਿਰ ਬਾਕੀ ਚੀਜ਼ਾਂ ਵੀ ਜਿਹੜੀਆਂ ਆਈਆਂ ਬਣਾਉਣਗੀਆਂ। ਸਫਾਈ ਹੋ ਰਹੀ ਹੈ, ਹਰ ਬੰਦਾ ਆਪਣਾ ਆਪਣਾ ਹਿੱਸਾ ਜਿਹੜਾ ਇਸ ਕੰਮ ਦੇ ਵਿੱਚ ਪਾ ਰਿਹਾ ਹੈ। ਸ਼ਾਦੀ ਹੋ ਕੇ ਹਟੀ ਇੱਥੇ? ਹਾਂ ਬਸ ਜਿਹੜੀ ਫਿਰ ਸ਼ੈ ਹੈਗੀ ਸੀ ਖਾ ਲਈ। ਹਾਂ ਅੱਛਾ, ਤੁਹਾਨੂੰ ਕਿੱਦਾਂ ਲੱਗਾ ਇੱਥੇ ਆ ਕੇ? ਠੀਕ ਲੱਗਾ, ਵਧੀਆ ਹੈ। ਪਹਿਲੀ ਵਾਰੀ ਮਤਲਬ ਤੁਸੀਂ ਆਏ ਆ ਇੱਥੇ ਇਸ ਏਰੀਏ 'ਚ, ਇਸ ਗੁਰਦੁਆਰੇ ਤੇ? ਇਹਦੇ ਨਾਂ ਸੁਣਿਆ ਸੀ ਗੁਰਦੁਆਰੇ ਦਾ ਪਹਿਲੇ? ਨਹੀਂ, ਪਹਿਲੇ ਇੱਥੇ ਆ ਗਏ, ਇਹਦਾ ਪਤਾ ਹੀ ਨਹੀਂ ਸੀਗਾ। ਹਾਂ, ਇਹਦਾ ਤੁਹਾਨੂੰ ਪਹਿਲੀ ਵਾਰੀ ਪਤਾ ਲੱਗਾ। ਹਾਂਜੀ ਭੈਣ ਜੀ, ਤੁਹਾਨੂੰ ਕਿੱਦਾਂ ਲੱਗਾ ਆ ਕੇ ਇੱਥੇ?
ਬਹੁਤ ਵਧੀਆ ਜੀ, ਅੱਛਾ, ਮਨ ਨੂੰ ਸ਼ਾਂਤੀ ਮਿਲਦੀ ਹੈ। ਸ਼ਾਂਤੀ ਮਿਲਦੀ ਜਿਹੜੀਆਂ ਹੈ। ਚੀਜ਼ਾਂ ਨਹੀਂ ਸੀ ਦੇਖੀਆਂ ਉਹ ਵੀ ਅੱਜ ਵੇਖਾਂ। ਅੱਜ ਵੇਖ ਲਈਆਂ, ਇਹ ਬਹੁਤ ਖੁਸ਼ਨਸੀਬ ਲੋਕਾਂ ਨੇ ਦੇਖਿਆ। ਹਾਂਜੀ। ਇੱਥੇ ਹਰ ਬੰਦਾ ਨਹੀਂ ਆਉਂਦਾ ਹੈਗਾ। ਮਤਲਬ ਜਿਹੜੀਆਂ ਸੰਗਤਾਂ ਆਉਂਦੀਆਂ ਨਾ ਗੁਰਪੁਰਬ ਤੇ, ਵਿਸਾਖੀ ਤੇ, ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਤੇ, ਉਹ ਵੀ ਇੱਥੇ ਨਹੀਂ ਪਹੁੰਚਦੀਆਂ ਹੈਗੀਆਂ। ਇਹ ਤੁਸੀਂ ਖੁਸ਼ਨਸੀਬ ਲੋਕ ਹੋ ਜਿਹੜੇ ਇੱਥੇ ਪਹੁੰਚ ਗਏ ਆ। ਹਾਂਜੀ, ਤੁਹਾਨੂੰ ਕਿਦਾਂ ਲੱਗਾ? ਇਹਨਾਂ ਨੇ ਉਦੋਂ ਕੀਤਾ ਤੇ ਅਸੀਂ ਹਾਂ, ਇਹਨਾਂ ਦੇ ਉਦਮ ਨੇ ਪਹੁੰਚੇ ਆ ਜੀ। ਇਹਨਾਂ ਵੈਸੇ ਇਹੀ ਰੈਡੀ ਹੋਏ ਸੀ, ਬਾਕੀ ਥੋੜੇ ਜਿਹਾ ਕਹਿੰਦੇ ਸੀ ਵੀ ਰਹਿਣ ਦਿੰਦੇ ਆ, ਚਲੋ ਹੋਰ ਬੰਨੇ ਜਾਂਦੇ। ਇਹਨਾਂ ਨੇ ਕਿਹਾ ਨਹੀਂ ਜਾਣਾ, ਹੁਣ ਆਏ ਆ ਸਬੱਬੀ, ਵਾਹਿਗੁਰੂ ਆਪ ਹੀ ਇਹਨਾਂ ਚ ਕਿਉਂਕਿ ਦੁਬਾਰਾ ਆਣਾ ਬਹੁਤ ਮੁਸ਼ਕਲ ਹੋ ਜਾਣਾ ਸੀਗਾ ਜੀ। ਹਾਂ, ਸ਼ੁਕਰ ਆ ਪਰਮਾਤਮਾ ਦਾ ਜਿਹੜਾ ਨੇ ਸਾਨੂੰ ਇੱਥੇ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਬਹੁਤ ਕਰੀਬ ਤੋਂ ਦਿਖਾਵਾਂਗੇ ਜੀ। ਇਹ ਦੇਖੋ, ਇਹ ਗੱਲਾਂ ਜਿੱਥੇ ਭੈਣ ਚਾੜਦੇ ਆ ਜੀ। आपका क्या नाम है? मेरा नाम जगजीत सिंह है। जगजीत सिंह। पंजाबी नहीं आती आपको? थोड़ा सा। थोड़ा सा ज़्यादा नहीं। सीख लें यार। हाँ, सीखना जरूरी है। हाँ, सीखना जरूरी है। क्योंकि हमारा पंजाबी खास करके पंजाबी सिख के लिए है। हाँ, पंजाबी उधर समझ लेने तुसी सारी है ना। लेकिन ये है कि हम ज्यादा पठानों में जो है ना रहते हाँ। पठानों में हमारा 20 साल हो गए। अच्छा, 20 साल। हाँ। अगर 20 साल किधर आप रहते हैं ना हाँ। तो पठानी रंग रूप सारा चढ़ जाता है, हाँ। पश्तो ही पश्तो होता है। हाँ, 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 तो अगर जो है ना इसके बाद हाँ। ये पंजाबी तो बिल्कुल सीख लेंगे, लेकिन उसके साथ इंग्लिश भी सीख लेंगे। इंग्लिश भी सीख हाँ, लेंगे। मैं गुरुद्वारा भाई बीबा सिंह में जो है ना बतौर जो है ना गुलाम इसकी हूँ। हिस्ट्री का पता है आपको? ये लिखा हुआ है ना? नहीं, वो लिखा तो है, आपको वैसे नहीं पता? वैसे पता नहीं, अच्छा, क्योंकि पंजाबी में बोल नहीं सकता ना। पंजाबी बोल नहीं सकते। अच्छा, बैठा नहीं है? मासी जी बैठ जाए। मासी जी को बैठा नहीं जाता, आप वैसे नहीं बैठेंगे इनके बगैर। ਜੋਲੀ ਬੰਦੇ ਆ ਜੀ। ਅੱਛਾ, ਕਿੱਦਾਂ ਲੱਗਾ ਜੀ ਤੁਹਾਨੂੰ ਸਾਰਿਆਂ ਨੂੰ ਇੱਥੇ ਆ ਕੇ? ਇੱਕ ਮੁxtਲਫ ਅਲੱਗ ਜਗ੍ਹਾ, ਬਿਲकुल ही वो गुरुद्वारा अगर देख लेगा आपने, हाँ हाँ गुरुद्वारा भाई बीबा सिंह अभी हैरान हो जाएगा। उसका डिस्प्ले जो है ना जबरदस्त डिस्प्ले है गुरुद्वारा भाई बीबा सिंह। भाई जोगा सिंह का आगे रास्ता नहीं है, क्योंकि खुशी खुशी है ना। हाँ हाँ। उसका जो है ना बस अजीब किस्म की। वो किधर है? सुकून मिलता है वो किधर है? इधर से तो 15 मिनट दूर है। अच्छा, 15 मिनट पीछे। उस भाई ने मुझे कॉल किया था ना, हाँ 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 जगबीर सिंह ने। हाँ हाँ। तो मैंने कहा कि पहला भाई जोगा सिंह में आ जाए, फिर बाद में जो है ना भाई बीबा सिंह जाएंगे। ਉਹ ਵੀ ਇਤਿਹਾਸਕ ਹੈ ਗੁਰਦੁਆਰਾ। आस कर रहे हैं वो, लेकिन वो Historical कॉलेज है, जगह पे मतलब बहुत कॉलेज जगह पे है। अच्छा भाई जोगा सिंह, भाई बीबा सिंह, ये बहुत साथी जो है ना थे। अच्छा ये जी। साथी थे। ये एक जगह पे जो है ना उसने बाणी पढ़ता था शाम को, सुबह को। पैर पाए महाराजा रणजीत सिंह आए उसके दौर में। हाँ हाँ तो भाई गुरबख्श सिंह एक दूसरा जो है ना तीसरा नाम है भाई गुरबख्श सिंह, वो आए। सारे इकट्ठे ने सेवा किया इधर। 200 साल पहले जो है ना बंद थे। फिर 2000 जो है ना 2014 में वो भाई बीबा सिंह गुरुद्वारा खोला गया है। सारे हमारे जो इधर लोकल सिख है ना उसने सेवा किया है सारा। अच्छा, जो इधर आपने मुस्लिम कम्युनिटी है वो आपके साथ कैसे रहती है? बहुत अच्छे रहते हैं इधर तो। कहाँ हमारा 20 साल हो गए, 20 साल। किसी ने जो है ना अब तक जो है ना कोई ऐसा बात नहीं कहे कि हम तंग हो गए। हाँ हाँ अकेले ये जो ज्यादा इस तरह होता है कि टारगेट किलने का जो मसला है ना, हाँ 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 वो तो है, हाँ, लेकिन हमारे के लिए नहीं वो तो है। कोई थर्ड पार्टी हाँ, करती है ना। सब के लिए है। हाँ। लेकिन और ऐसा कोई बात नहीं है कि हमारे जो है ना मुल्क में ऐसा। हम पठानों के साथ बहुत अच्छे रहते हैं। कोई ऐसा टेंशन नहीं आया कि उसने शादी ब्याह में शिरकत करते हैं एक दूसरे की? बिल्कुल। अच्छा, गम में, शादी में हाँ, बिल्कुल इकट्ठे हम बैठते हैं उसके क्या साथ। बात, क्या बात। अच्छा भाईचारा है। आप बिल्कुल आते हैं। ਹਾਂਜੀ, ਬੂਟਾ ਸਿੰਘ ਜੀ ਸਾਡੇ ਨਾਲ ਬੈਠੇ ਆ ਜੀ। ਇਹ ਇਹਨਾਂ ਦੀ ਬਦੌਲਤ ਹੀ ਅੱਜ ਇੱਥੇ ਪਹੁੰਚੇ ਹਾਂ। इसको मैंने कहा पश्तो में, हाँ अगर हमारा कोई जो है ना थोड़ा सा लफ्ज है ना वो इस्तेमाल हम कर सकते हैं, ज्यादा नहीं। ज्यादा नहीं। अच्छा, रंजीत आ जाएगा तो फिर वो सही है। सही। बैठ जाइए, बैठ जाइए ਉਹ ਚਰਨਜੀਤ ਕਿਤੇ ਗਏ ਵੇ ਅੱਜ? जी। ਉਹ ਹੈ ਨਹੀਂ ਗਿਆ ਅੱਜ? वो उसका जो है ना बहन का शादी है, आज लामा हुआ है उसका। हाँ उन्हें अच्छा अच्छा सारे लोग जो है ना आए थे। भाई जोगा सिंह तो बहुत जबरदस्त। भाई जोगा सिंह जो है ना आपको हम पिलाएंगे। एक चाय इधर, एक चाय इधर। बीबा सिंह। बीबा सिंह। बीबा सिंह में लेकिन गुरुद्वारा भाई बीबा सिंह के कोई अजीब किस्म की जो है ना सुकून है।
जो खोल के जो है ना लामा फेरी करता है, लामा फेरी जो है ना इस तरह होता है। बिल्कुल घूंघट हमने बोला था कि हमें दुल्हन का इधर चेहरा नहीं दिखाया। नहीं दिखाया। ये जो रिवाज है ना आजकल इधर अभी भी है। असल च 25 साल पहले ये था। ਅਸਲ ਮੈਂ ਤੁਹਾਨੂੰ ਦੱਸਿਆ ਨਾ ਪਠਾਨ ਵੀ ਆ ਇਹ ਕਿ ਇਹ ਪਠਾਨ ਵੀ ਨੇ ਨਾ ਪਠਾਨ ਵੀ ਪਰਦਾ ਬੜਾ हाँ थोड़ा पड़ सकता है। ਬਾਈ ਕਲਚਰ ਦੇ ਆਰ They are ਪਠਾਨ Pathan. ਬਾਈ ਰਿਲੀਜਨ ਦੇ ਆਰ ਸਿੱਖ ਸਿੱਖ ਹਾਂ ਇਹ ਪਠਾਨਾ ਵਾਲਾ ਕਲਚਰ ਹੈ ਹਾਂ ਇਹ ਕੁਝ ਏਰੀਆ ਦਾ ਨਾਂ ਲੈਂਦੇ ਸੀ ਵੀ ਤਰਾਹ ਦਾ ਏਰੀਆ, ਉਹ ਤਰਾਹ ਦਾ ਏਰੀਆ ਕਿੱਥੇ ਪੈਂਦਾ ਫਿਰ? ਜੇ ਤੁਸੀਂ ਪੰਜਾਬ ਆ ਦੱਸੋ। ਇਹ ਦੱਸੋ। तीरा वादिया तीरा वो अफगानिस्तान का बॉर्डर वादिया तीरा ठीक है मैंने पता है ਉੱਥੋਂ ਆਏ ਆ मैं ਤੁਹਾਨੂੰ ਗੱਲ ਨਹੀਂ ਦੱਸਿਆ ਇਹ ਸਾਰੇ ਉਦੋਂ ਆਏ ਇਹ ਲੋਕ ਸਿੱਖੀ ਕਿਸ ਤਰ੍ਹਾਂ ਕਨਵਰਟ ਹੋਇਆ पीछे हम सन 87 84 आते 85 तक जो है ना हम तीरा में थे। हाँ उसके बाद जो है ना थोड़ा थोड़ा नहीं करीब- वो करीब कहते हैं उनका सवाल ये है हाँ। कि आप लोग सिख कब बने कौन से गुरु साहेब उधर गए या आप कैसे सिख हुए आपके बड़े जो थे आपके बाप दादा महाराजा रंजीत सिंह से लेके महाराजा रंजीत सिंह तक। फिर जो है ना बाबा दीप सिंह आपको तो हाँ। पता ही ना वो- जी 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 ਜਮਰੂਦ ਤੇ ਜਿਹੜੇ ਕਿਲਾ ਸੀ ਨਾ ਹਰੀ ਸਿੰਘ ਲਲੂਏ ਤੱਕ ਸੀ ਉਹਨੇ ਆਪਣਾ ਕਿਲਾ ਉਧਰ ਬਣਾਇਆ ਹਰੀ ਸਿੰਘ ਹਰੀ ਸਿੰਘ ਲਲੂਆ ਨਲਵਾ ਜੀ ਜੀ हरि सिंह नलवा भी गुजरा वाले दा सी ਗੁਜਰੇ ਵਾਲੇ ਦੇ ਸੀ ਉਹਨੇ ਜੰਗ ਜਿਹੜੀ ਜਿੱਤੀ ਸੀ ਨਾ ਉਹ ਨਾਂ ਥੋੜਾ ਗਲਤ ਲੈ ਜਮਰੂਦ ਤੇ ਰਹੇ ਉਹਦਾ ਇੱਕ ਕਿਲਾ ਹੈ ਹਰੀ ਸਿੰਘ ਲਲੂਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਹਾਇਕ ਸੀ। जमरू हाँ हाँ महाराजा रंजीत सिंह दा जरनैल महाराजा रणजीत सिंह जो है ना सिखों के लिए वो सी और एक अकाली बाबा फुला ਅਲੀ सिंह ਬਾਬਾ ਫੁੱਲਾ ਸਿੰਘ ਦਾ ਉਹ ਗੁਰਦੁਆਰਾ ਉਧਰ हाँ जी ਨਸ਼ਹਿਰੀ ਚ नौशहरे ਸਾਬਾਦ च। ਚੁੰਗੀ जी जी पीर सपात बड़ा फेमस पिंड तीरा है मैदान में नहीं, तीरा मैदान में तो गुरु साहब महाराज तो नहीं आते हैं ना। हाँ। हम लोकल गुरुद्वारे उधर जो है ना हमने बनाए। एक दिन जो है ना मुसलमानों लोगों ने जो है ना उसने गुरु साहब महाराज को जो है ना बोल दिया है कि आप आ जाइए, इधर पानी नहीं मिलता है ना। वो कुआट में एक चश्मा है, तो उसने कहा है कि मैं बिल्कुल इस रास्ते में जाऊंगा। फिर बहुत ज्यादा जो है ना इस तरह गर्मी थे तो फिर गर्मी जे के ਆਪਾਂ temperature ਲੰਗਰ ਹਾਲ ਜਾਣਾ ਅੱਛਾ ਚੱਲੀਏ ਗੱਲ ਸੁਣ ਲਓ ਬਾਈ ਦੀ ਅੱਛਾ तो गुरु नानक महाराज फिर आए, 2 दिन लगातार उसने गुजार लिए कुआट में। और जो है ना वो जो लोकल लोग थे ना उसका बहुत कदर इज्जत किया है। फिर उसने बताया कि इधर जो है ना कोई चश्मा नहीं, कोई पानी नहीं मिलता है ना, हम नलों से जो है ना पानी पीता है। तो गुरु नानक महाराज ने भाई मर्दानों को बताया कि कोतक ले आए, उसके साथ जो कोतक था ना, तो गुरु साहब महाराज ने कहा कि बस ये इसमें जो है ना कोदा लगाए, और कोदा लग गया है। एक पहाड़ था, पहाड़ के सामने जो है ना वो चश्मा है। अभी भी वो चश्मा है, क्या बात अभी भी वो चश्मा है। लेकिन वो तो इस तरह बता रहे मुसलमान लोग कि कोई जो है ना हमारा कोई पैगंबर ये वो आया है ना, हमारा वली था ना, लेकिन गुरु नानक महाराज आए। अच्छा ठीक लेकिन बहुत मशहूर गुरुद्वारा, बहुत मशहूर वो जगह है। अभी जो लोग जाता है उधर से पानी पीता है ना, तो वो बंदा ठीक होता है। ਠੀਕ ਹੋ ਜਾਂਦਾ ਅਫਗਾਨਿਸਤਾਨ ਦੇ ਵਿੱਚ नहीं, ਇਧਰ ਕੁਆਟ ਚ ਹੀ ਹੈ इधर कुआट में कम से कम इधर से जो है ना घंटा दूर है। ਕੁਆਟ ਤੋਂ ਅੱਗੇ ਫਿਰ ਤੀਰਾ ਲੱਗਦਾ ਹੈ, ਤੀਰਾ ਦਾ ਇਲਾਕਾ ਗੈਰ ਇਲਾਕਾ ਲੱਗ ਜਾਂਦਾ ਫਿਰ पेशावर दे बाजार कहना किराए के लिए नए बिस्तर दस्तयाब हैं हाँ ਇਹ ਦੇਖੋ ਜੀ ਕਿੱਡੇ ਇਹ ਕਿੱਡੇ ਇੱਥੇ ਇੱਥੇ ਮਤਲਬ ਰਜ਼ਾਈਆਂ ਦੇ ਮੰਜਿਆਂ ਦੇ 5 ਸਟਾਰ ਮਤਲਬ ਤੁਹਾਨੂੰ ਚੀਜ਼ਾਂ ਨਜ਼ਰ ਆ ਰਹੀਆਂ ਬਣੀਆਂ ਆ ਕਲੀਨਾਂ ਦੀਆਂ ਦੁਕਾਨਾਂ ਆ ਬਹੁਤ ਬੜੀਆਂ ਬੜੀਆਂ ਬਿਲਡਿੰਗਾਂ ਆ ਦੇਖੋ ਇਹ ਘੋੜਾ ਵੀ ਜਗਵੀਰ ਜੀ ਦੇਖੋ ਜੀ 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 ਕਬਾਇਲੀ ਸਪੈਸ਼ਲ ਚੱਪਲ ਭਾਈ ਲੈ ਕੇ ਆ ਦੇਖੋ ਤੁਹਾਨੂੰ ਨਜ਼ਰ ਆ ਰਹੇ ਹੋਣੇ ਇੱਥੇ ਮੰਜੇ ਬਿਸਤਰੇ ਰਜ਼ਾਈਆਂ ਤਲਾਈਆਂ ਨਾਲ ਸਾਡੇ ਭਾਈ ਮਜੀਦ ਹੋਣੀ ਵੀ ਉਹਨਾਂ ਦੀ ਆਵਾਜ਼ ਆ ਰਹੀ ਹੋਣੀ ਤੁਹਾਨੂੰ ਇਹ ਦੇਖੋ ਜੀ ਚੌਕ ਹਾਂ ਇਹ ਤੇ ਖੋਤਿਆਂ ਨਾਲ ਇੱਟਾਂ ਸੁੱਟਦੇ ਹਾਂ ਆ। ਹਾਂ ਇਹ ਕਿਉਂਕਿ ਬਾਜ਼ਾਰ ਬਹੁਤ ਛੋਟੇ ਉੱਤੇ ਨਾ ਤੇ ਰੇੜੀ ਜਾ ਸਕਦੀ ਅੱਛਾ ਆ ਅੱਛਾ ਨਾ ਕੋਈ ਹੋਰ ਚੀਜ਼ ਜਾ ਸਕਦੀ ਆ ਤੇ ਖੋਤਿਆਂ ਦੇ ਉੱਪਰ ਖੱਚਰਾਂ ਦੇ ਉੱਪਰ ਲੱਦ ਕੇ ਲਿਆਂਦੇ ਇੱਕ ਪੁਰਾਣਾ ਦੌਰ ਵੀ ਤੁਹਾਨੂੰ ਦੇਖਣ ਨੂੰ ਮਿਲਦਾ ਅਸੀਂ ਹੁਣ ਉੱਥੋਂ ਨਿਕਲ ਕੇ ਨਾ ਰਸਤੇ ਵਿੱਚ ਛੋਟੇ ਛੋਟੇ ਬਾਜ਼ਾਰ ਆ ਕਾਫੀ ਟਾਈਮ ਲੱਗਦਾ ਅੱਛਾ ਲੰਘਣ ਨੂੰ ਵੀ ਅੱਛਾ ਇਹ ਚੀਜ਼ਾਂ ਸ਼ਾਇਦ ਤੁਹਾਨੂੰ ਪਹਿਲੇ ਦੇਖਣ ਨੂੰ ਨਾ ਮਿਲੀਆਂ ਹੋਣੀਆਂ ਦੁਕਾਨ 'ਚ ਕਿੰਨੇ ਦਾ 2500 का। ਵੈਸੇ ਤੁਸੀਂ हाँ जी 1800 ਦਾ हाँ इधर ये कंपनी है ना। ਹਾਂ ਕੰਪਨੀ ਹੈ हाँ कंपनी है। ਤੇ ਕੰਪਨੀ में ਤਿਆਰ ਹੋ ਰਿਹਾ ਹੈ हाँ जी बिल्कुल। ਪਿਸ਼ਾਵਰ ਦੇ ਵਿੱਚ ਜੁੱਤੀਆਂ ਦੀ ਦੁਕਾਨ ਹੈ ਜੀ ਵੈਸੇ ਦੁਕਾਨ ਤੋਂ 2500 ਦੀ ਇਹਨਾਂ ਕੋਲੋਂ किधर से आए तुम? पंजाब से पंजाब से। ਇਹਨਾਂ ਦੇ ਕੋਲ ਹੈ ਤਕਰੀਬਨ 1800 ਦੀ ਜੇ ਲੈਣੀ ਹੋਵੇ ਤਾਂ ਨੰਬਰ ਬੋਲ ਦਿਓ ਆਪਣਾ
ਆਨਲਾਈਨ ਕਰਦੇ हाँ जी ਆਨਲਾइन ऑनलाइन सिंह है भाई ऑनलाइन नहीं ना, करते वो नहीं करते भाई चलो, वो ठीक है, ठीक है। हमारा छोटा दुकान है ना हाँ ठीक है ਇਹ ਮਾਲਟੇ ਸਾਫ ਹੋ ਰਿਹਾ ਜੀ ਕਿਸੇ ਨੇ ਨਹੀਂ ਦੇਖੇ ਤਾਂ ਅੱਜ ਦੇਖ ਲਓ ਵੀ ਮਾਲਟੇ ਇਸ ਤਰ੍ਹਾਂ ਸਾਫ ਕਰਦੇ ਆ ਵਾਹਿਗੁਰੂ 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 भाई मान सिंह इसकी हिस्ट्री का पता इसकी हिस्ट्री पूरा नहीं है इसका हाँ हाँ सेंट जैसा वो उसका भाई जोगा सिंह गुरुद्वारे का जो है हिस्ट्री हाँ ये जो बालकृष्ण हुए ना 47 में 47 से अब तक जो है ना इसका कोई इस तरह चीज़ नहीं है कि पूरा आप पढ़ लें हाँ तो एक चीज़ है आप इधर नोट करें हाँ ये बहुत ज़बरदस्त ज़रूरी है हाँ ये भी नोट करें इधर इधर इस जगह पे जो है ना कोई है ये इसका थोड़ा सा एक ओंकार सतगुरु प्रसाद श्री माता बीबी नानक जी सपुत्री सोर नारायण सिंह जी पचना कबाली जी ਅਤੇ ਵੇਲੋ ਇਸ ਸਿੰਘ ਸਨ ਦੀ सेवा की गई है ठीक 841 में जो है ना क्या बात और मिति 1 पगंड 1900 ਇਹ ਉਹਨਾਂ ਦੀ जो है ਜਿਹੜੀ ना ਸੇਵਾ 89 ਕੀਤੀ ਹੈ ਉਹ ਇੱਥੇ ਲਿਖਿਆ ਹੈ हाँ, ठीक है हाँ। देखिए है एक जगह पर से जो एक गुरुद्वारा खुला हो गया है ना हाँ हाँ गुरुद्वारे में वो ये लिखा हुआ है गुरुद्वारा भाई बीबा सिंह जी हाँ एक ओंकार सतगुर प्रसाद पेशावर दी समूह संगता ਵੱਲੋਂ श्री मान गुरुद्वारा भाई बीबा सिंह जी ਦੀ कर सेवा की गई है मिति कतक दी 8 समत कब तक दी 8 हाँ समत 555 नानक शहीद तारीख 22/10/2018 हाँ ਤੇ ਜੇ ਤੂੰ ਪੰਜਾਬੀ ਤੂੰ ਪੜ੍ਹ ਲਈ ਕਿ ਨਹੀਂ हाँ ये भी जाएगी हाँ ਹਾਂ ਥੋੜੀ ਬਹੁਤੀ ਪੜ੍ਹ ਲਈ लेकिन वो जो लिखा हुआ है ना वो थोड़ा सा जो है ना नजदीक नजदीक ये सही लिखा हुआ है ਉਹ ਅੱਛਾ हाँ, ਇਹ ਪੜ੍ਹ ਲਈ इस वजह से हाँ ਵਾਹਿਗੁਰੂ 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 अभी मैंने जो अच्छा। आपको देखा है ना वो वही है तकरीबन अभी 6-7 साल हो गए खुले। अच्छा बिल्डिंग है सी ਪਹਿਲਾਂ ਕਿੰਨੇ ਕੁ ਸਾਲ ਬੰਦ ਰਿਹਾ तकसीम हिंद के बाद से बंद है बंद है यार। अच्छा अभी 2016 में खुला था। अच्छा फिर ਇਹਦੀ ਸਾਂਭ ਸੰਭਾਲ ਤੇ ਕਰਦੇ ਹੋਣੇ ਨਾ हाँ ना वो भी करने थे नाले ये दोबारा जो रिपेयरिंग हुई है ना। ਗੁਰਦੁਆਰਾ ਵਿਜ਼ਿਟ ਕਰਨ ਤੋਂ ਬਾਅਦ ਸਰਦਾਰ ਜਿਹੜੇ ਕਿ ਪਠਾਨ ਵੀ ਹੈ, ਇਕੱਲੇ ਸਰਦਾਰ ਨਹੀਂ ਹੈਗੇ, ਉਹਨਾਂ ਨੇ ਕਾਹਵੇ ਤੋਂ ਬਗੈਰ ਕਿਹਾ ਵੀ ਨਹੀਂ ਜਾਣ ਦੇਣਾ। ਬੜੀ ਜਾਨ ਛੜਾਈ, ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਕਾਹਵਾ ਪੀਣ ਤੋਂ ਬਗੈਰ ਤਾਂ ਅਸੀਂ ਗੇਟੋਂ ਬਾਹਰ ਨਹੀਂ ਹੋਣ ਦੇਣਾ। ਤੇ ਹੁਣ ਆ ਦੇਖੋ ਆ ਵੀ ਸਰਵ ਕਰ ਰਹੇ ਆ। ਇਹਨਾਂ ਦਾ ਕਾਹਵਾ ਵੀ ਸਪੈਸ਼ਲ ਹੀ ਹੁੰਦਾ ਆ। ਇੱਕ ਗ੍ਰੀਨ ਟੀ ਹਾਂ ਜੀ, ਗ੍ਰੀਨ ਟੀ ਵੀ ਕਹਿ ਸਕਦੇ ਆ ਲਓ। ਕੋਈ ਬਿਸਕਟ ਗੁਰਤੇਜ ਸਿੰਘ ਗਿੱਲ ਸਾਹਿਬ ਕੈਨੇਡਾ ਵਿੱਚ ਵੀ ਕਰਦੇ ਆ ਗੁਰਦੁਆਰਿਆਂ ਦੀ ਮੈਨੇਜਮੈਂਟ, ਤੇ ਪਾਕਿਸਤਾਨ 'ਚ ਵੀ ਇਹਨਾਂ ਨੇ ਹੁਣ ਕਾਫੀ ਗੁਰਦੁਆਰੇ ਵਿਜ਼ਿਟ ਕੀਤੇ ਆ। ਕੀ ਫਰਕ ਪਾਇਆ ਜੀ ਮੈਨੇਜਮੈਂਟ ਦੇ ਲਿਹਾਜ਼ ਨਾਲ ਆਪਾਂ ਗੱਲ ਕਰੀਏ ਤਾਂ? ਬਹੁਤ ਵਧੀਆ ਲੱਗਿਆ ਜੀ ਇੱਥੇ ਅੱਛਾ, ਕਿਹੜੀਆਂ ਚੀਜ਼ਾਂ ਅਡਾਪਟ ਕੀਤੀਆਂ ਕਿ ਅਸੀਂ ਲਿਆ ਕੇ ਉੱਥੇ ਕਰਨੀਆਂ ਚਾਹੀਦੀਆਂ, ਜਾਂ ਇਹਨਾਂ ਨੂੰ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਦੱਸਣੀਆਂ ਚਾਹੋ ਸਾਡੇ ਪਾਕਿਸਤਾਨ 'ਚ ਜਿੰਨੇ ਵੀ ਗੁਰਦੁਆਰਾ ਮੈਨੇਜਮੈਂਟ? ਨਹੀਂ ਇੱਥੇ ਬਹੁਤ ਸਫਾਈ ਦਿੱਤੀ ਅੱਛਾ, ਮਤਲਬ ਆਪਣੇ ਨਾਲੋਂ ਉੱਥੇ ਨਾਲੋਂ ਕੀ ਫਰਕ ਤੁਸੀਂ ਮਹਿਸੂਸ ਕੀਤਾ? ਕੋਈ ਥੋੜ੍ਹਾ ਜਿਹਾ ਕਲੀਅਰ ਕਰੋ। ਕਲੀਅਰ ਇਹ ਕੀਤਾ ਵੀ ਇੱਥੇ ਥੋੜੀ ਜਿਹੀ ਕੱਟੜਤਾ ਘੱਟ ਆ। ਘੱਟ ਆ? ਹਾਂਜੀ ਅੱਛਾ, ਇੱਥੇ ਵਧੀਆ ਲੱਗਿਆ। ਹਾਂ ਹਾਂ। ਹਾਂ ਇੰਡੀਆ ਦੇ ਅਕੋਰਡਿੰਗ ਕੈਨੇਡਾ ਦੇ ਹਿਸਾਬ ਨਾਲ? ਹਾਂਜੀ ਹਾਂ। ਕੱਟੜਤਾ ਘੱਟ ਆ। ਅੱਛਾ। ਹਾਂਜੀ ਉਹ ਬਹੁਤ ਵਧੀਆ ਚੀਜ਼ ਲੱਗੀ। ਕੋਈ ਐਸੀ ਚੀਜ਼ ਜਿਹੜੀ ਇਹਨਾਂ ਨੂੰ ਦੱਸ ਕੇ ਤੁਹਾਡੇ ਚੱਲਦੀ ਹੋਵੇ, ਇਹਨਾਂ ਦੇ ਨਹੀਂ ਚੱਲਦੀ ਹੋਵੇ, ਤੁਸੀਂ ਕੋਈ ਉਹਦੇ ਨਾਲ ਬਿਹਤਰੀ ਆ ਸਕਦੀ ਆ? ਨਹੀਂ ਸਾਰਾ ਕਿਉਂਕਿ ਕੁਝ ਤੁਹਾਡੀ ਵੀਡੀਓ ਪੂਰੀ ਦੁਨੀਆ ਦੇਖੀ ਜਾਣੀ ਆ। ਨਹੀਂ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ। ਤੁਸੀਂ ਮੁਤਮੈਨ ਨਾਲ ਸੈਟੀਸਫਾਈ ਹੋ? ਹਾਂਜੀ। ਅੱਛਾ। ਗੁਰਤੇਜ ਸਿੰਘ ਗਿੱਲ ਸਾਹਿਬ ਉਹਨਾਂ ਨੇ ਮਤਲਬ ਇਹ ਹੀ ਕਿਹਾ ਕਿ ਜਿਹੜਾ ਇੱਥੇ ਦਾ ਸਿਸਟਮ ਆ, ਨਿਜ਼ਾਮ ਆ, ਬਹੁਤ ਅੱਛੇ ਤਰੀਕੇ ਨਾਲ ਚੱਲ ਰਿਹਾ।
ਔਰ ਕੋਈ ਐਸੀ ਸਲਾਹ ਨਹੀਂ ਜਿਹੜੀ ਇਹਨਾਂ ਨੇ ਦੇਣੀ ਮਤਲਬ ਜ਼ਰੂਰੀ ਸਮਝੀ। ਇਹਨਾਂ ਦੇ ਮੁਤਾਬਕ ਇਹ ਚੀਜ਼ਾਂ ਜਿਹੜੀਆਂ ਪਹਿਲੇ ਤੋਂ ਹੀ ਬਹੁਤ ਵਧੀਆ ਜਾ ਰਹੀਆਂ ਜੀ।